ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼ ਅੱਜ 21 ਅਪ੍ਰੈਲ 2020 8 ਵਿਸਾਖ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਜਿਹੜੀ ਗੱਲਬਾਤ ਹੈਗੀ ਉਹ ਕਰਨ ਜਾ ਰਹੇ ਹਾਂ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਬਣੇ ਹੋਏ ਆ। ਸੋ ਉਹਨਾਂ ਦੇ ਨਾਲ ਅਸੀਂ ਅੱਜ ਦੀ ਵਿਚਾਰ ਚਰਚਾ ਕਰਾਂਗੇ ਤੇ ਜਿਹੜੇ ਸਾਡੇ ਮੁਸਲਮਾਨ ਭੈਣ ਭਰਾ ਸਾਡੇ ਨਾਲ ਇਸ ਵਕਤ ਬਣੇ ਹੋਏ ਆ ਉਹਨਾਂ ਨੂੰ ਅਸਲਾਮ ਵਾਲੇਕੁਮ। ਨਾਲ ਹੀ ਨਾਲ ਜਿਹੜੀਆਂ ਅੱਜ ਦੀਆਂ ਖਬਰਾਂ ਮੇਨ ਜਿਹੜੀਆਂ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ ਨੇ ਨੈਸ਼ਨਲੀ ਤੇ ਇੰਟਰਨੈਸ਼ਨਲੀ ਅਸੀਂ ਦੇਖਣੀਆਂ ਹੋਣ, ਜਿਨ੍ਹਾਂ ਤੇ ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਵਿਚਾਰ ਚਰਚਾ ਕਰਨੀ ਹੈ। ਪ੍ਰੈਜ਼ੀਡੈਂਟ ਟਰੰਪ ਨੇ ਇਹ ਗੱਲ ਕਹੀ ਹੈ ਕਿ ਕਿਉਂਕਿ ਅਮਰੀਕਾ ਦੇ ਵਿੱਚ ਜਦੋਂ ਇਕਨੋਮੀ ਖੁੱਲਣ ਦੀ ਉਹ ਕਰਨੀ ਹੈ ਤੇ ਫਿਰ ਉਹਨਾਂ ਨੇ ਜੌਬ ਨੂੰ ਬਚਾਉਣ ਦੇ ਲਈ ਇਮੀਗ੍ਰੇਸ਼ਨ ਜਿਹੜੀ ਹੈਗੀ ਅਮਰੀਕਾ ਦੀ ਉਹਨੂੰ ਬੰਦ ਕਰਨ ਦੀ ਜਿਹੜੀ ਲਾਈਨ ਹੈ ਉਹ ਲੈਣ ਦੇ ਉਹਨਾਂ ਨੇ ਸੰਕੇਤ ਦਿੱਤੇ ਆ। ਸਿੱਧੀ ਸਿੱਧੀ ਗੱਲ ਉਹਨਾਂ ਨੇ ਕਹੀ ਹੈ। ਤੇ ਜਿਹੜਾ ਅਗਰੀਮੈਂਟ $500 ਬਿਲੀਅਨ ਦਾ ਸਮਾਲ ਬਿਜ਼ਨਸਿਸ ਲਈ ਤੇ ਹਸਪੀਟਲ ਦੀ ਮਦਦ ਦੇ ਲਈ ਸੀ, ਉਹ ਟਰੰਪ ਵਰਸਸ ਵਾਈਟ ਹਾਊਸ ਵਰਸਸ ਜਿਹੜੀ ਡੈਮੋਕ੍ਰੈਟਸ ਹੈਗੇ ਆ ਉਹ ਇੱਕ ਸਥਿਤੀ ਬਣੀ ਹੋਈ ਹੈ ਜਿਹੜੀ ਇਸ ਵਕਤ ਸਾਨੂੰ ਦੇਖਣ ਨੂੰ ਮਿਲ ਰਹੀ ਹੈ। ਤੇ ਅਮਰੀਕਾ ਦੇ ਵਿੱਚ ਜਿਹੜੀਆਂ ਕਰੂਡ ਆਇਲ ਦੀਆਂ ਪ੍ਰਾਈਸਿਸ ਨੇ ਉਹ ਜ਼ੀਰੋ ਤੋਂ ਥੱਲੇ ਆ ਗਈਆਂ ਨੇ। ਨਾਲ ਹੀ ਨਾਲ ਉਧਰ ਦੂਜੇ ਪਾਸੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਜਿਹੜੇ ਮੁਖੀ ਨੇ ਟੈਡਰੋਸ, ਉਹਨਾਂ ਵੱਲੋਂ ਇਹ ਗੱਲ ਸਿੱਧੇ ਸ਼ਬਦਾਂ ਦੇ ਵਿੱਚ ਕਹੀ ਗਈ ਹੈ ਕਿ ਕੋਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀ ਇਹ ਸਥਿਤੀ ਹੈ ਇਹ ਹੋਰ ਬਦਤਰ ਹੋਵੇਗੀ। The worst is yet to come। ਸੋ ਇਹ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਨੇ ਓਵਰਆਲ ਹੋ ਰਹੀਆਂ ਨੇ, ਨਾਲ ਹੀ ਨਾਲ ਜਿਹੜੇ ਹੋਰ ਅੰਕੜੇ ਹੈਗੇ ਆ ਖਾਸ ਤੌਰ ਤੇ ਵਾਇਰਸ ਨੂੰ ਮੁੱਖ ਰੱਖਦਿਆਂ ਹੋਇਆ ਜਿਹੜੀ ਇਹ ਸਥਿਤੀ ਬਣੀ ਹੋਈ ਹੈ। ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਵਿਚਾਰ ਜਾਣਦੇ ਹਾਂ ਇਸ ਬਾਬਤ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV84 ਨਾਲ ਦੁਨੀਆ ਭਰ ਚ ਸਾਡੇ ਨਾਲ ਜੁੜੇ ਵੀਰਾਂ ਭੈਣਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਜਿਹੜੀ ਇਹ ਸਥਿਤੀ ਬਣੀ ਹੋਈ ਹੈ ਤੇ ਜਿਹੜੀਆਂ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਹੈਗੀਆਂ ਨੇ, ਮੈਂ ਤੁਹਾਡੇ ਵਿਚਾਰ ਵੀ ਜਾਣਨਾ ਚਾਹੂੰਗਾ। ਜਿਹੜੀਆਂ ਮੈਂ ਕੁਝ ਸੰਕੇਤਕ ਰੂਪ ਦੇ ਵਿੱਚ ਖਬਰਾਂ ਵੀ ਥੋੜੀਆਂ ਜਿਹੀਆਂ ਉਹ ਕੀਤੀਆਂ ਨੇ ਤੇ ਕੀ ਦੇਖ ਰਹੇ ਹੋ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੀਆਂ ਯਾਦਾਂ, ਅਰਦਾਸਾਂ, ਦੁਆਵਾਂ ਦੇ ਵਿੱਚ ਦੁਨੀਆ ਭਰ ਦੀ ਮੈਡੀਕਲ ਕਮਿਊਨਿਟੀ, ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨਸ, ਉਹਨਾਂ ਦੇ ਸੈਨੀਟੇਸ਼ਨ, ਗ੍ਰੇਵਯਾਰਡਸ, ਕ੍ਰੀਮੇਸ਼ਨ ਗਰਾਊਂਡਸ ਦਿਨ ਰਾਤ ਕੰਮ ਕਰ ਰਹੇ ਵੀਰਾਂ ਭੈਣਾਂ ਨੂੰ, ਔਰ ਨਾਲ ਦੀ ਨਾਲ ਜਿਹੜੇ ਐਮਰਜੈਂਸੀ ਸਰਵਿਸਿਜ਼, ਐਸੈਂਸ਼ੀਅਲ ਸਰਵਿਸਿਜ਼, ਟਰੱਕਰਸ ਔਰ ਬਾਕੀ ਸਾਰੀਆਂ ਸੇਵਾਵਾਂ, ਬੇਸ਼ੱਕ ਉਹ ਫੈਡਰਲ ਲੈਵਲ ਦੇ ਉੱਤੇ ਪੋਸਟ ਆਫਿਸਿਸ ਨੇ ਜਾਂ ਬੈਂਕਸ ਨੇ, ਉਹਨਾਂ ਸਾਰਿਆਂ ਨੂੰ ਆਪਣੀ ਯਾਦ ਦੇ ਵਿੱਚ ਲਿਆਈਏ, ਉਹਨਾਂ ਦੇ ਲਈ ਅਰਦਾਸ ਕਰੀਏ, ਕਿਉਂਕਿ ਇਸ ਵੇਲੇ ਉਹ ਰੀਅਲ ਮਰਦੇ ਮੁਜਾਹਿਦ ਨੇ ਜਿੱਥੇ ਕਿ ਬਿਮਾਰੀ ਦਾ ਖੌਫ ਪਰਿਵਾਰਾਂ ਨੂੰ ਇੱਕ ਦੂਸਰੇ ਤੋਂ ਦੂਰ ਕਰ ਰਿਹਾ ਹੈ। ਕੋਈ ਕ੍ਰਿਮੇਸ਼ਨ ਤੱਕ ਜਾਣਾ ਤਾਂ ਦੂਰ ਦੀ ਗੱਲ। ਜਿਵੇਂ ਇੱਕ ਕਹਾਣੀ ਅੱਜ ਇੱਕ ਪੰਜਾਬ ਦਾ ASI ਜਿਹੜਾ ACP ਦੀ ਡੈਥ ਹੋਈ ਹੈ ਉਹਦੇ ਨਾਲ ਤਾਇਨਾਤ ਸੀ, ਉਹਨੇ ਆਪਣਾ ਹਸਪਤਾਲਾਂ ਦਾ ਐਕਸਪੀਰੀਅੰਸ ਵੀ ਦੱਸਿਆ ਕਿ ਮੈਨੂੰ ਕਿਵੇਂ ਉਹ ਕਰੋਨਾ ਪੋਜ਼ਿਟਿਵ ਹੈ। ਉਹਨੇ ਕਿਹਾ ਜੀ ਮੈਨੂੰ ਤਾਂ ਇਵੇਂ ਟ੍ਰੀਟ ਕੀਤਾ ਗਿਆ ਜਿਵੇਂ ਮੈਂ ਪਹਿਲਾਂ ਹੀ ਮਰ ਗਿਆ ਹੋਵਾਂ, ਮੈਂ ਸ਼ੂਗਰ ਹੈ, ਮੈਂ ਅਨਟਚੇਬਲ ਹੈ। ਔਰ ਇਹ ਸਾਰਾ ਕੁਝ ਦੱਸ ਰਿਹਾ ਹੈ ਕਿ ਇਸ ਸਾਰੇ ਦੇ ਬਾਵਜੂਦ ਔਰ ਭਾਰਤ ਵਰਗੇ ਮੁਲਕ 'ਚ ਜਿੱਥੇ ਡਾਕਟਰਾਂ ਤੇ ਲਗਾਤਾਰ ਹਮਲੇ ਹੋ ਰਹੇ ਨੇ, ਈਵਨ ਜਿਹੜੇ ਡਾਕਟਰ ਟ੍ਰੀਟ ਕਰਦੇ ਆ ਮਰ ਜਾਂਦੇ ਨੇ, ਉਹਨਾਂ ਨੂੰ ਕ੍ਰਿਮੇਟ ਨਾ ਕਰਨ ਦੇਣ ਦੇ ਲਈ ਭੀੜਾਂ ਆ ਕੇ ਇਕੱਠੀਆਂ ਹੁੰਦੀਆਂ ਨੇ। 2 ਵਾਕਿਆ ਤਾਮਿਲਨਾਡੂ ਦੇ ਵਿੱਚ ਹੋਏ, ਲੇਕਿਨ ਇਹਦੇ ਬਾਵਜੂਦ ਕੋਈ ਆਪਣੀ ਡਿਊਟੀ ਛੱਡ ਕੇ ਨਹੀਂ ਦੌੜਿਆ, ਕੋਈ ਜਿਹੜਾ ਆਪਣੇ ਫਰਜ਼ ਤੋਂ ਭਗੌੜਾ ਨਹੀਂ ਹੈ। ਸੋ ਉਹਨਾਂ ਸਾਰਿਆਂ ਨੂੰ ਅਸੀਂ ਆਪਣੀਆਂ ਯਾਦਾਂ ਦੇ ਵਿੱਚ ਲਿਆ ਕੇ ਉਹਨਾਂ ਦੇ ਲਈ ਰੱਬ ਦੀ ਹਜ਼ੂਰੀ ਦੇ ਵਿੱਚ ਅਰਦਾਸ ਕਰਦੇ ਹਾਂ ਕਿ ਰੱਬ ਜਿੱਥੇ ਇਹਨਾਂ ਸਾਰਿਆਂ ਨੂੰ ਹਿੰਮਤ ਦੇ ਕਿ ਉਹ ਇਸ ਇਵੇਂ ਹੀ ਜਿਹੜਾ ਲਗਨ ਦੇ ਨਾਲ ਆਪਣੀ ਸੇਵਾ ਕਰਨ, ਉੱਥੇ ਕੁੱਲ ਦੁਨੀਆ ਦੇ ਲਈ ਜਿਹੜੇ ਸਫ਼ਰ ਕਰ ਰਹੇ ਨੇ, ਜਿਹੜੇ ਉਹਨਾਂ ਦੇ ਪਰਿਵਾਰਜਨ ਜਿਸ ਸਾਰੇ ਨੂੰ ਝੇਲ ਰਹੇ ਨੇ, ਉਹਨਾਂ ਨੂੰ ਵੀ ਰੱਬ ਹਿੰਮਤ ਦੇ ਔਰ ਹਰ ਇੱਕ ਨੂੰ ਆਪਣੀ ਹਿਫਾਜ਼ਤ ਦੇ ਵਿੱਚ ਰੱਖੇ। ਔਰ ਮੈਂ ਸ਼ੁਰੂ ਦੇ ਵਿੱਚ ਅੱਜ ਇੱਕ ਖਬਰ ਜਿਹੜੀ ਕਿ ਇੰਗਲੈਂਡ ਦੇ ਇੱਕ ਬੜੇ ਹੀ ਹਰਮਨ ਪਿਆਰੇ ਐਮਰਜੈਂਸੀ ਡਾਕਟਰ ਵੀ ਔਰ ਸਲਾਹਕਾਰ ਵੀ ਮਨਜੀਤ ਸਿੰਘ ਰਿਆਤ, ਉਹਨਾਂ ਦੀ ਮੌਤ ਹੋਈ ਹੈ ਕਰੋਨਾ ਵਾਇਰਸ ਦੇ ਨਾਲ ਹੀ। ਉਸ ਹਸਪੀਟਲ 'ਚ ਦੂਸਰੀ ਮੌਤ ਹੈ। ਔਰ ਮੈਂ ਦੇਖ ਰਿਹਾ ਸੀ ਕਿ ਉਹਨਾਂ ਦੇ ਹਾਇਰ ਅਪ ਡਾਇਰੈਕਟਰਸ ਤੋਂ ਲੈ ਕੇ ਆਮ ਕਮਿਊਨਿਟੀ ਦੇ ਵਿੱਚ ਇਹ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਦੇ ਲਈ ਵੀ ਜਿਹੜਾ ਕਾਫੀ ਵਲੰਟੀਅਰ ਕੰਮ ਕਰਦੇ ਸੀ। ਸੋ
ਇਹ ਜਦੋਂ ਤੁਸੀਂ ਉਹ ਸਾਰੇ ਚਿਹਰੇ ਜਿਨ੍ਹਾਂ ਨੂੰ ਤੁਸੀਂ ਬੜੇ ਭਲੇ ਰੂਪ ਚ ਦੇਖਿਆ ਹੁੰਦਾ, ਔਰ ਅੱਜ ਹੀ ਮੈਂ ਖਾਲਸਾ ਏਡ ਦਾ ਇੱਕ ਵਰਕਰ ਜਿਹੜਾ ਕਿ ਬਠਿੰਡੇ ਜਿਹੜੇ ਵਲੰਟੀਅਰ ਨੇ, ਉਹ ਇੱਕ ਥਾਂ ਦੇ ਉੱਤੇ ਜਿਹੜਾ ਉਹ ਲੋੜਵੰਦ ਚੀਜ਼ਾਂ ਡਿਸਟ੍ਰੀਬਿਊਟ ਕਰਕੇ ਉਦੋਂ ਵਾਪਸ ਮੁੜੇ ਤੇ ਰਾਹ ਦੇ ਵਿੱਚੋਂ ਐਕਸੀਡੈਂਟ ਹੋਇਆ, ਡੈਥ ਹੋਈ। ਸੋ ਇੰਨੀਆਂ ਕੁ ਖਬਰਾਂ ਨੇ ਕਿ ਕਿਸ ਕਿਸ ਨੂੰ ਅਸੀਂ ਮੈਂਸ਼ਨ ਕਰੀਏ। ਇਸ ਲਈ ਟੂਗੈਦਰਨੈਸ ਦੇ ਵਿੱਚ ਹੀ ਅਸੀਂ ਜਦੋਂ ਅਰਦਾਸ ਸਭ ਦੀ ਸਾਂਝੀ ਕਰਦੇ ਹਾਂ, ਸਭ ਨੂੰ ਸਾਂਝਾ ਯਾਦ ਕਰਦੇ ਹਾਂ, ਤੇ ਫਿਰ ਇਹ ਸਾਡੇ ਲਈ ਜਿੱਥੇ ਰੱਬ ਦੀ ਦਰਗਾਹ ਦੇ ਵਿੱਚ ਇੱਕ ਪੁਕਾਰ ਹੈ, ਇੱਕ ਪੀੜ ਹੈ। ਔਰ ਮੈਂ ਸਮਝਦਾ ਵੀ ਇਹ ਪੀੜ ਪਿਛਲੇ 2-3 ਦਿਨ ਪਹਿਲਾਂ ਇੱਕ ਪਿਕਚਰ ਇਮਰਾਨ ਖਾਨ ਜਿਨ੍ਹਾਂ ਦੇ ਹੱਥ ਦੇ ਵਿੱਚ ਜਿਹੜੀ ਹੈ ਉਹ ਰੋਜ਼ਰੀ ਫੜੀ ਹੋਈ ਹੈ, ਜਿਹਨੂੰ ਅਸੀਂ ਮਾਲਾ ਕਹਿੰਦੇ ਹਾਂ, ਔਰ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਵਗ ਰਹੇ ਨੇ। ਤੋ ਇਹ ਹੋਈ ਕਿ ਜੀ ਇਮਰਾਨ ਖਾਨ ਇਜ਼ ਕ੍ਰਾਈਮ। ਪਰ ਮੈਨੂੰ ਇਹ ਲੱਗਾ ਕਿ ਇਹ ਫੋਟੋ ਕਿਹਨੇ ਜਾਂ ਕਿਉਂ ਖਿੱਚੀ ਉਹ ਤਾਂ ਠੀਕ ਜਾਇਜ਼ ਨਹੀਂ ਹੈ, ਪਰ ਜ਼ਾਹਰ ਹੈ ਉਹਨਾਂ ਦੇ ਹੱਥ 'ਚ ਰੋਜ਼ਰੀ ਹੈ, ਔਰ ਜਿਵੇਂ ਅਸੀਂ ਸ਼ੁਰੂਆਤ ਕਰਦੇ ਹਾਂ ਉਸ ਸਪੀਡ ਨੂੰ ਮਹਿਸੂਸ ਕਰਦੇ ਹਾਂ, ਉਹ ਵੀ ਆਪਣੇ ਕੱਲੀ ਕੌਮ ਜਾਂ ਆਪਣੇ ਲੋਕਾਂ ਦੇ ਨਹੀਂ, ਕੁੱਲ ਦੁਨੀਆ ਦੇ ਵਿੱਚ ਜੋ ਵਾਪਰ ਰਿਹਾ, ਤੁਸੀਂ ਆਪਣੇ ਰੱਬ ਦੇ ਅੱਗੇ ਹੀ ਰੋਂਦੇ ਹੋ, ਰੱਬ ਦੇ ਅੱਗੇ ਹੀ ਗਿੜਗੜਾ ਕੇ ਅਰਦਾਸ ਕਰਦੇ ਹੋ, ਦੁਆ ਕਰਦੇ ਹੋ, ਉਹਦੀ ਹਿਫਾਜ਼ਤ ਮੰਗਦੇ ਹੋ। ਔਰ ਇਹੀ ਸਾਡਾ ਫਰਜ਼ ਹੈ ਇਸ ਵੇਲੇ, ਜਿੱਥੇ ਅਸੀਂ ਆਪਣੇ ਫਰਜ਼ਾਂ ਤੋਂ ਗਾਫਲ ਨਹੀਂ ਹੋਣਾ, ਉੱਥੇ ਅਲਟੀਮੇਟਲੀ ਇਹ ਰੱਬ ਦੀ ਦਰਗਾਹ ਦੇ ਵਿੱਚ ਹੀ ਸਾਡੀ ਪੁਕਾਰ ਹੈ, ਸਾਡੀ ਇਹ ਜਿਹੜੀ ਆਵਾਜ਼ ਪਹੁੰਚਣੀ ਚਾਹੀਦੀ ਹੈ। ਔਰ ਮੈਂ ਸਮਝਦਾ ਹਾਂ ਵੀ ਇਮਰਾਨ ਖਾਨ ਜਿਨ੍ਹਾਂ ਨੇ ਈਵਨ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਜਿਹੜਾ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿਹਾ ਸੀ, ਜਿਨ੍ਹਾਂ ਦੇ ਵਿੱਚ IMF ਔਰ ਦੂਸਰੇ ਨੇ, ਕਿ ਇਸ ਮੌਕੇ ਦੇ ਉੱਤੇ ਦੁਨੀਆ ਦੇ ਗਰੀਬ ਦੇਸ਼ ਜਿਹੜੇ ਨੇ ਉਹ ਕਰਜ਼ ਵਾਪਸ ਨਹੀਂ ਕਰ ਸਕਣਗੇ, ਉਹਨਾਂ ਨੂੰ ਰਿਆਇਤ ਜਾਂ ਇਸ ਡੈਟ ਤੋਂ ਰਿਲੀਫ ਹੋਣੀ ਚਾਹੀਦੀ ਹੈ। ਸੋ ਉਹਨਾਂ ਦੀ ਪਹਿਲੀ ਇੰਟਰਨੈਸ਼ਨਲ ਆਵਾਜ਼ ਸੀ। ਸੋ 70 ਤੋਂ ਜ਼ਿਆਦਾ ਦੇਸ਼ ਜਿਨ੍ਹਾਂ ਦੇ ਉੱਤੇ IMF ਔਰ ਦੂਸਰੀਆਂ ਵਰਲਡ ਬਾਡੀਜ਼ ਨੇ ਕਿਹਾ ਕਿ ਅਗਲੇ 1 ਸਾਲ ਲਈ ਉਹ ਕਰਜ਼ਾ ਜਿਹੜਾ ਉਹਦੀਆਂ ਕਿਸ਼ਤਾਂ ਵਾਪਸ ਨਹੀਂ ਕਰਨਗੇ। ਸੋ ਕੁੱਲ ਮਿਲਾ ਕੇ ਇਸ ਵੇਲੇ ਜਿਹੜੀ ਤਕਲੀਫ ਹੈ, ਸਿਰਫ ਇੱਕ ਮੌਤ ਜਾਂ ਜਿਹੜੇ ਮੌਤ ਦੇ ਮੂੰਹ 'ਚ ਜਾ ਰਹੇ ਨੇ ਜਾਂ ਉਹਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਹੀ ਨਹੀਂ ਹੈ। ਸਾਰੀ ਦੀ ਸਾਰੀ ਜਿਹੜੀ ਜਿਹਨੂੰ ਅਸੀਂ ਮਈਸ਼ਤ ਕਹਿੰਦੇ ਆ, ਜਾਂ ਸਾਰੀ ਸੁਸਾਇਟੀ ਆਲਮੋਸਟ ਇਕਨੋਮਿਕਲ ਕਰੰਚ ਦੇ ਵਿੱਚ ਹੈ। ਸਾਈਕੋਲੋਜੀਕਲ ਡਿਪਰੈਸ਼ਨ ਕਿਸ ਲੈਵਲ ਦਾ ਉਹ ਅਸੀਂ ਦੇਖ ਰਹੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਸੁਸਾਈਡ ਨੰਬਰ ਬਹੁਤ ਵੱਧ ਰਿਹਾ ਹੈ। ਵਾਇਲੈਂਸ ਜਿਹੜੀ ਹੈ ਉਹ ਚਾਈਲਡ ਅਬਿਊਜ਼ ਹੋਏ ਜਾਂ ਫੈਮਿਲੀ ਵਾਇਲੈਂਸਿਸ ਹੋਣ, ਉਹ ਜਿਹੜੀਆਂ ਉਹਨਾਂ ਦੀਆਂ ਹੌਟਲਾਈਨਸ ਨੇ, ਉਹਨਾਂ ਦੇ ਬਟਨ ਜਿਹੜੇ ਨੇ ਲਾਲ ਹੀ ਰਹਿੰਦੇ ਨੇ। ਮੈਂ ਅਮਰੀਕਾ ਦੇ ਹਵਾਲੇ ਨਾਲ ਵੀ, ਭਾਰਤ ਦੇ ਹਵਾਲੇ ਨਾਲ ਵੀ, ਔਰ ਬਾਕੀ ਥਾਵਾਂ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਹਾਂ। ਔਰ ਇਸ ਸਾਰੇ ਦੌਰ ਦੇ ਵਿੱਚ ਕੋਈ ਆਸ ਦੀ ਕਿਰਨ, ਜਦੋਂ ਮੈਂ ਆਸ ਦੀ ਕਿਰਨ ਕਹਿੰਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਾਰੇ ਹਵਾ ਦੇ ਵਿੱਚ ਡਾਂਗਾ ਮਾਰ ਰਹੇ ਨੇ। ਬੇਸ਼ੱਕ ਅੱਜ UK ਦੇ ਵਿੱਚ ਜਿਹੜਾ ਇਹ ਕਿਹਾ ਗਿਆ ਕਿ ਹਿਊਮਨਸ ਦੇ ਉੱਤੇ ਜਿਹੜੀ ਵੈਕਸੀਨ ਹੈ ਉਹਦੇ ਟ੍ਰਾਇਲ ਸ਼ੁਰੂ ਹੋਏ ਨੇ, ਕਿਤੇ ਜਿਵੇਂ ਅਮਰੀਕਨ ਜਿਹੜੇ ਇਸ ਫੀਲਡ ਦੇ ਨੇ ਉਹਨਾਂ ਨੇ ਸਪਟੈਂਬਰ ਤੱਕ ਡਿਵੈਲਪ ਕਰਨ ਦੀ ਗੱਲ ਕਹੀ ਸੀ। ਪਰ ਹਕੀਕਤਨ ਇਸ ਵੇਲੇ ਕਿਸੇ ਨੂੰ ਕੋਈ ਪਤਾ ਨਹੀਂ ਹੈ ਕਿ ਇਹ ਜਿਹੜਾ ਅੱਜ ਅਸੀਂ ਸਮਝਦੇ ਹਾਂ, ਕੁਝ ਥਾਵਾਂ ਤੇ ਕਲੇਮ ਕੀਤਾ ਗਿਆ ਕਿ ਵਰਸਟ ਇਜ਼ ਓਵਰ ਔਰ ਦਾ ਪੀਕ ਹੈਜ਼ ਬੀਨ ਅਚੀਵਡ, ਇਹ ਗੱਲ ਠੀਕ ਨਹੀਂ ਹੈ। ਔਰ ਇਸ ਦੇ ਲਈ ਜਿਹੜਾ ਮੇਰਾ ਇਹ ਕਹਿਣ ਦਾ ਆਧਾਰ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ, ਜਿਨ੍ਹਾਂ ਦੇ ਕੋਲ ਬਹੁਤ ਸਾਰੀ ਉਹ ਜਾਣਕਾਰੀ ਵੀ ਹੈ ਜਿਹੜੀ ਮੋਸਟ ਲਾਈਕਲੀ ਕਿ ਲੋਕਾਂ ਦੇ ਵਿੱਚ ਖੌਫ ਜਾਂ ਡਰ ਪੈਦਾ ਨਾ ਹੋਏ, ਉਹ ਪਬਲਿਕ ਡੋਮੇਨ ਦੇ ਵਿੱਚ ਨਹੀਂ ਹੋਏਗੀ। ਜਦੋਂ ਅੱਜ ਇਹ ਮਿਸਟਰ ਟੈਡਰੋਸ ਐਡਨੋਮ ਜਿਹੜੇ ਕਿ ਡਾਇਰੈਕਟਰ ਜਨਰਲ ਨੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ, ਉਹ ਜਨੀਵਾ ਦੇ ਵਿੱਚ ਖਲੋ ਕੇ ਇਹ ਵਾਰਨ ਕਰਦੇ ਨੇ, ਔਰ ਉਹਨਾਂ ਦੀ ਐਗਜ਼ੈਕਟ ਸਟੇਟਮੈਂਟ ਹੈ, the worst is yet ahead of us in the coronavirus pandemic that has infected millions and killed thousands across the globe. ਇਹ ਕਹਿਣਾ ਉਹਨਾਂ ਦਾ the worst is yet ahead of us ਕਿ ਅਜੇ ਅਸੀਂ worst ਤੇ ਨਹੀਂ ਪਹੁੰਚੇ ਹੈ, ਉਹ ਸਾਡੇ ਸਾਹਮਣੇ ਮੂੰਹ ਅੱਡ ਕੇ ਖੜਾ ਹੈ ਕਿ ਇਸ ਤੋਂ ਬਦਤਰ ਕੀ ਸਿਚੁਏਸ਼ਨ ਹੋਏਗੀ। ਔਰ ਉਹਦੇ ਚ ਈਵਨ ਕਿੰਨੀ ਕੌਨਫੀਡੈਂਟਲੀ ਉਹਨਾਂ ਨੇ worst yet to come ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਟਰਸਟ ਅਸ, ਸਾਡੇ ਤੇ ਵਿਸ਼ਵਾਸ ਕਰੋ, the worst is yet ahead of us, let's prevent this tragedy, it's a virus that many people still don't understand। ਉਹਨਾਂ ਨੇ ਕਿਹਾ ਕਿ ਇਹ ਐਸਾ ਦੁਸ਼ਮਣ ਹੈ, ਇਹਨੂੰ ਰਲ ਕੇ ਲੜਿਆ ਇਹਦੇ ਖਿਲਾਫ ਜਾ ਸਕਦਾ ਹੈ, ਅਜੇ ਅਸੀਂ ਸਮਝ ਨਹੀਂ ਸਕੇ ਕਿ ਵੀ ਇਹ ਕਿੰਨਾ ਖਤਰਨਾਕ ਐਨਮੀ ਹੈ
ਫਿਰ ਉਹਨਾਂ ਨੇ ਕਿਹਾ देयर इज नो सीक्रेट इन वर्ल्ड हेल्थ ऑर्गेनाइजेशन बिकॉज कीपिंग थिंग्स कॉन्फिडेंशियल और सीक्रेट इज डेंजरस इट इज ए हेल्थ इशू। ਇਹ ਉਹਨਾਂ ਨੇ ਜ਼ਾਹਰ ਹੈ ਪ੍ਰੈਜ਼ੀਡੈਂਟ ਟਰੰਪ ਨੇ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਤੇ ਇਲਜ਼ਾਮ ਲਾਇਆ ਕਿ ਜੀ ਉਹਨਾਂ ਨੇ ਜਿਹੜੀ ਹੈ ਇਨਫੋਰਮੇਸ਼ਨ ਹਾਈਡ ਕੀਤੀ ਜਾਂ ਉਹਨਾਂ ਨੇ ਚਾਈਨਾ ਨੂੰ ਜਿਹੜਾ ਹੈ ਉਹਦੇ ਲਈ ਸੌਫਟ ਕਾਰਨਰ ਰੱਖਿਆ ਔਰ ਉਹਦੇ ਹੀ ਜਵਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਯੂਐਸ ਸੈਂਟਰ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਹੈ ਇਹ ਅਮਰੀਕਾ ਦਾ ਇੱਕ ਵੱਡਾ ਸੈਂਟਰ ਹੈ ਉਹਨਾਂ ਨੂੰ ਅਸੀਂ ਜਿਹੜਾ ਬਿਲਕੁਲ ਨਾਲ ਰੱਖਿਆ ਹੋਇਆ ਆਪਣੇ ਉਹ ਸੈਕੰਡ ਨੇ ਉਹ ਸਾਡੇ ਨਾਲ ਹੀ ਕੰਮ ਕਰਦੇ ਨੇ ਔਰ ਇਸ ਤੋਂ ਇਹ ਸਬੂਤ ਹੈ ਕਿ ਵੀ ਅਸੀਂ ਕੁਝ ਵੀ ਜਿਹੜਾ ਉਹ ਹਾਈਡ ਨਹੀਂ ਕੀਤਾ। ਪਰ ਜਿਹੜੀ ਗੱਲ ਹੁਣ ਮੈਂ ਕਹਿਣ ਜਾ ਰਿਹਾ ਹਾਂ ਅਸੀਂ ਬੇਸ਼ੱਕ ਪਿਛਲੇ ਕੱਲ ਦੇ ਪ੍ਰੋਗਰਾਮ 'ਚ ਵੀ ਜਾਂ ਜਦੋਂ ਇਹ ਸ਼ੁਰੂਆਤ ਹੀ ਹੋਈ ਹੈ ਸਪੈਨਿਸ਼ ਫਲੂ 1918 ਦੀ ਗੱਲ ਕੀਤੀ ਬਾਰ-ਬਾਰ ਔਰ ਇਹ ਵੀ ਕਿਹਾ ਕਿ ਭਾਈ ਉਦੋਂ ਅਸੀਂ ਕੱਲ ਦੇ ਪ੍ਰੋਗਰਾਮ 'ਚ ਪੰਜਾਬ ਦੇ ਹਵਾਲੇ ਨਾਲ ਦੱਸਿਆ ਸੀ ਕਿ ਕਿਵੇਂ ਬ੍ਰਿਟਿਸ਼ ਪੰਜਾਬ ਦੇ ਵਿੱਚ 4% ਦੀ ਆਬਾਦੀ ਜਿਹੜੀ ਹੈ ਉਹ ਖਤਮ ਹੋ ਗਈ ਸੀ ਜਿਹੜੀ ਲਗਭਗ 9 ਲੱਖ ਲੋਕ ਪੰਜਾਬ ਦੇ ਵਿੱਚ ਮਰੇ ਸੀ। ਲੇਕਿਨ ਦੁਨੀਆ ਦੇ ਵਿੱਚ ਬਹੁਤ ਘੱਟ ਦਾ ਕੰਪੈਰੀਜ਼ਨ ਕਿਤੇ ਦੇਖਣ 'ਚ ਆਇਆ ਕਿ ਭਾਈ ਇਹਨੂੰ ਕੋਈ ਲੋਕਾਂ ਨੂੰ ਯਾਦ ਵੀ ਹੋਏ ਕਿ ਸਪੈਨਿਸ਼ ਫਲੂ ਜਿਹੜਾ ਕਿੰਨਾ ਇਹ ਵੀ ਅਸੀਂ ਕੋਟ ਕੀਤਾ ਜਿਹੜੀ ਫਿਗਰ ਸਾਡੇ ਕੋਲ ਸੀ ਕਿ ਕੁੱਲ ਦੁਨੀਆ ਦੇ ਵਿੱਚ 5 ਕਰੋੜ ਲੋਕ 50 ਮਿਲੀਅਨ ਮਾਰੇ ਗਏ ਸੀ। ਅਮਰੀਕਾ ਦੇ ਵਿੱਚ ਜਿਹੜਾ 6 ਮਿਲੀਅਨ 60 ਲੱਖ ਮਰੇ ਸੀ। ਭਾਰਤ 1 ਕਰੋੜ ਤੋਂ ਜ਼ਿਆਦਾ। ਪਰ ਅੱਜ ਪਹਿਲੀ ਵਾਰ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸੈਕਟਰੀ ਜਨਰਲ ਨੇ ਜਿਹੜਾ ਇਸ ਦਾ ਹਵਾਲਾ ਦਿੱਤਾ ਹੈ ਔਰ ਉਹਨਾਂ ਨੇ ਜਿਹੜਾ ਇਹ ਕਹਿ ਕੇ ਕਿ ਜਿਹੜੀ ਕੋਰੋਨਾ ਵਾਇਰਸ ਹੈਜ਼ ਅ ਵੈਰੀ ਡੇਂਜਰਸ ਕੰਬੀਨੇਸ਼ਨ ਲਾਈਕ ਦ 1918 ਫਲੂ that killed up to 100 million people। ਹੁਣ ਜ਼ਾਹਰ ਹੈ ਵੀ ਇਹਨਾਂ ਦਾ ਜਿਹੜਾ 100 ਮਿਲੀਅਨ 10 ਕਰੋੜ ਦਾ ਡਾਟਾ ਹੈ ਉਹ ਜ਼ਿਆਦਾ ਕ੍ਰੈਡੀਬਲ ਹੋਏਗਾ ਕਿਉਂਕਿ ਉਦੋਂ ਜਿੰਨੇ ਮੈਂ ਡਾਕੂਮੈਂਟ ਦੇਖੇ ਉਹਦੇ ਚ 5 ਕਰੋੜ ਹੀ ਆ ਰਿਹਾ ਸੀ। ਸੋ ਇਹ ਉਹਨਾਂ ਦਾ ਰਿਮਾਈਂਡਰ ਇਸ ਮੌਕੇ ਤੇ ਜਦੋਂ ਕਿ ਆਲਰੇਡੀ ਕੋਰੋਨਾ ਵਾਇਰਸ ਦੇ ਨਾਲ ਡੈਥ ਦਾ ਸਿਲਸਿਲਾ 4 ਚੁਫੇਰੇ ਜਾਰੀ ਹੈ ਇਹ ਦੱਸਦਾ ਜਦੋਂ ਕਿ ਇਹ ਜੇ ਤੁਸੀਂ ਦੋਨੋਂ ਸਟੇਟਮੈਂਟਸ ਨੂੰ ਨਾਲ ਜੋੜ ਲਓ ਕਿ ਕਿਵੇਂ ਜਿਹੜਾ ਵਰਸਟ ਇਜ਼ ਯੈਟ ਟੂ ਕਮ ਔਰ ਉਹਦੇ ਨਾਲ ਜੁੜਿਆ ਹੋਇਆ ਜਿਹੜਾ 100 ਮਿਲੀਅਨ ਦੀ ਫਿਗਰ ਯਾਦ ਕਰਵਾਉਂਦੇ ਆ ਔਰ ਇਹ ਰਿਮਾਈਂਡਰ ਕਿ ਭਾਈ ਇਹ ਵਰਸਟ ਐਨਮੀ ਹੈ ਜਿਹਨੂੰ ਅਸੀਂ ਨਹੀਂ ਜਾਣਦੇ ਔਰ ਇਹ ਕੱਲਾ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਹੀ ਇਸ ਲੈਵਲ ਦੀ ਗੱਲ ਨਹੀਂ ਕੀਤੀ। ਇਹਨਾਂ ਦਾ ਦੂਸਰਾ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਮਹਿਕਮਾ ਜਿਹੜਾ ਦੁਨੀਆ ਦੇ ਵਿੱਚ ਭੁੱਖਮਰੀ ਦੇ ਉੱਤੇ ਅੱਖ ਰੱਖਦਾ ਹੈ ਫੇਮਿਨ ਅਸੀਂ ਜਿਹਨੂੰ ਕਹਿੰਦੇ ਹਾਂ ਔਰ ਜ਼ਾਹਰ ਹੈ ਕਿ ਇਹ ਸਭ ਤੋਂ ਵੱਡਾ ਜਿਹੜਾ ਫਿਕਰ ਹੁੰਦਾ ਹੈ ਜਦੋਂ ਤੁਸੀਂ ਭਾਵੇਂ ਘਰਾਂ 'ਚ ਤਾੜੇ ਹੋਵੋ ਜਾਂ ਇਕਨੋਮੀ ਜਿਹੜੀ ਆ ਉਹ ਗ੍ਰਾਈਂਡਿੰਗ ਹਾਲਟ ਤੇ ਆ ਗਈ ਹੈ। ਕੱਚੇ ਤੇਲ ਦੀ ਕੀਮਤਾਂ ਦੀ ਅਸੀਂ ਗੱਲ ਕੀਤੀ ਮਾਈਨਸ 'ਚ ਗਿਆ ਹਾਲਾਂਕਿ ਅੱਜ ਸਟੇਬਲ ਹੋ ਗਈ ਹੈ ਔਰ ਇਹ ਅਮਰੀਕਾ ਸਭ ਤੋਂ ਵੱਡਾ ਇਸ ਦਾ ਡੈਮੇਜ ਆਲਰੇਡੀ ਅਸੀਂ ਆਇਲ ਪ੍ਰਾਈਸਿਸ ਦੇ ਹਵਾਲੇ ਨਾਲ ਸਾਊਦੀ ਅਰੇਬੀਆ ਔਰ ਰਸ਼ੀਆ ਦਾ ਕ੍ਰਾਈਸਿਸ ਦੇਖ ਰਹੇ ਸੀ। ਪਰ ਇੱਕ ਵੱਡੀ ਗੱਲ ਹੁੰਦੀ ਹੈ ਢਿੱਡ 'ਚ ਰੋਟੀ ਦਾ ਪੈਣਾ ਜਿਹੜੀ ਫਿਜ਼ੀਕਲ ਸਰਵਾਈਵਲ ਲਈ ਹੈ ਔਰ ਯੂਨਾਈਟਿਡ ਨੇਸ਼ਨਸ ਦੇ ਇਸ ਡਿਪਾਰਟਮੈਂਟ ਨਾਲ ਸੰਬੰਧਿਤ ਜਿਹੜੇ ਸੱਜਣ ਨੇ ਉਹਨਾਂ ਨੇ ਅੱਜ ਕਿਹਾ ਕਿ ਕੋਰੋਨਾ ਵਾਇਰਸ ਵਰਲਡ ਰਿਸਕਸ ਬਿਬਲੀਕਲ ਫੇਮਿਨਸ ਡਿਊ ਟੂ ਪੈਂਡੇਮਿਕ। ਹੁਣ ਬਿਬਲੀਕਲ ਫੇਮਿਨ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਸਾਡੀਆਂ ਯਾਦਾਂ 'ਚ ਜਾਂ ਬਾਈਬਲ ਦੇ ਪੀਰੀਅਡ ਨਾਲ ਤੋਂ ਜੋੜ ਕੇ ਜਿਨ੍ਹਾਂ ਨੂੰ ਅਸੀਂ ਰਿਮੈਂਬਰ ਕਰਦੇ ਹਾਂ ਕਿ ਫਲਾਂ ਥਾਂ ਅਕਾਲ ਪਿਆ ਸੀ ਇੰਨੀ ਬਰਬਾਦੀ ਆਬਾਦੀਆਂ ਉੱਡ ਗਈਆਂ ਸੀ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਜਿਹੜੀ ਤੁਹਾਡੀ ਕਲੈਕਟਿਵ ਮੈਮਰੀ ਦੇ ਵਿੱਚ ਬਿਬਲੀਕਲ ਪ੍ਰੋਪੋਰਸ਼ਨ ਦੀ ਗੱਲ ਪਈ ਹੁੰਦੀ ਹੈ ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਵਰਲਡ ਇਜ਼ ਐਟ ਰਿਸਕ of widespread famines of biblical proportions caused by coronavirus pandemic. United Nations has warned Mr. David Beasley ne head of the World Food Program ਉਹਨਾਂ ਨੇ ਕਿਹਾ ਕਿ ਵੀ ਜੇ ਇਸ ਕੈਟਾਸਟ੍ਰੋਫੀ ਨੂੰ ਇਸ ਕਿਸਮ ਦੀ ਵਾਰਦਾਤ ਨੂੰ ਹੋਣ ਤੋਂ ਰੋਕਣਾ ਤੇ ਦੁਨੀਆ ਨੂੰ ਜਿਹੜਾ ਇਸ ਦੇ ਉੱਤੇ ਕੁਇਕ ਕਾਰਵਾਈ ਕਰਨੀ ਪਏਗੀ। ਫਿਰ ਜਦੋਂ ਉਹਨਾਂ ਨੇ ਉਹਦੀ ਡਿਟੇਲਸ ਦਿੱਤੀ ਇਹ ਰਿਪੋਰਟ ਐਸਟੀਮੇਟਸ that number suffering from hunger could almost double from 135 million to more than 250 million। ਹੁਣ 250 ਮਿਲੀਅਨ ਦਾ ਮਤਲਬ ਹੈ ਉਹ ਕਹਿੰਦੇ ਨੇ ਕਿ 25 ਕਰੋੜ ਲੋਕ ਜਿਹੜੇ ਨੇ ਉਹ ਭੁੱਖ ਨਾਲ ਮਰ ਸਕਦੇ ਨੇ ਔਰ ਇਹਦੇ ਚੋਂ ਉਹਨਾਂ ਨੇ 10 ਮੁਲਕ ਜਿਹੜੇ ਸਭ ਤੋਂ ਜ਼ਿਆਦਾ ਇਫੈਕਟਡ ਨੇ ਜਿਨ੍ਹਾਂ ਦੇ ਵਿੱਚ ਝਗੜੇ ਵੀ ਚੱਲ ਰਹੇ ਨੇ ਇਕਨੋਮਿਕਲ ਕ੍ਰਾਈਸਿਸ ਵੀ ਹੈ ਕਲਾਈਮੇਟ ਚੇਂਜ ਦੇ ਵੀ ਜਿਹੜੇ ਨੇ ਉਸ ਦੇ ਆਸਾਰ ਨੇ ਔਰ ਇਸ ਸਾਰੇ 250 ਮਿਲੀਅਨ ਜਿਹੜੇ ਭੁੱਖ ਦਾ ਸ਼ਿਕਾਰ ਹੋ ਕੇ
ਸਭ ਤੋਂ ਜ਼ਿਆਦਾ ਡੈਮੇਜ ਹੋਏਗਾ। ਉਹਨਾਂ 'ਚ ਉਹਨਾਂ ਨੇ ਯਮਨ, ਡੈਮੋਕ੍ਰੈਟਿਕ ਰਿਪਬਲਿਕ ਆਫ ਕਾਂਗੋ, ਅਫਗਾਨਿਸਤਾਨ, ਵੈਨਜ਼ੂਏਲਾ, ਇਥੋਪੀਆ, ਸਾਊਥ ਸੁਡਾਨ, ਸੁਡਾਨ, ਸੀਰੀਆ, ਨਾਈਜੀਰੀਆ ਐਂਡ ਹੇਤੀ। ਹੁਣ ਅਸੀਂ ਦੇਖ ਰਹੇ ਹਾਂ ਕਿ ਸੀਰੀਆ ਦੇ ਵਿੱਚ ਆਲਰੇਡੀ ਕਿੰਨੀ ਪੋਪੂਲੇਸ਼ਨ ਉਹਨਾਂ ਦੀ ਰਿਫਿਊਜੀ ਕੈਂਪਾਂ 'ਚ ਬੈਠੀ ਹੈ, ਕਿਵੇਂ ਸਿਵਲ ਵਾਰ ਦਾ ਹਾਲ। ਸੁਡਾਨ ਔਰ ਸਾਊਥ ਸੁਡਾਨ ਦੋਨੋਂ, ਜਿਹੜਾ ਸਾਊਥ ਸੁਡਾਨ ਰੈਫਰੈਂਡਮ ਨਾਲ ਅਲੱਗ ਮੁਲਕ ਬਣਿਆ ਪਰ ਉੱਥੇ ਆਲਰੇਡੀ ਕ੍ਰਾਈਸਿਸ ਚੱਲ ਰਿਹਾ ਹੈ। ਔਰ ਇਹਦੇ ਵਿੱਚ ਅਸੀਂ ਸਾਊਥ ਏਸ਼ੀਆ 'ਚ ਦੇਖਦੇ ਹਾਂ ਕਿ ਅਫਗਾਨਿਸਤਾਨ ਜਿਹੜਾ ਹੈ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ। ਸੋ ਇਹ ਜਦੋਂ ਤੁਸੀਂ ਦੋਨੋਂ ਸਿਨੈਰੀਓਜ਼ ਨੂੰ ਮਿਲਾ ਕੇ ਦੇਖਦੇ ਹੋ ਤੇ ਇਹ ਇੱਕ ਬੜਾ ਖਤਰਨਾਕ ਸਿਨੈਰੀਓ ਜਿਹੜਾ ਉਹ ਐਮਰਜ ਹੁੰਦਾ ਹੈ ਕਿ ਇੱਕ ਪਾਸੇ ਮੌਤ ਦਾ ਨਾਚ ਇਹ ਬਰਾਬਰ ਜਾਰੀ ਰਹੇਗਾ, ਲੇਕਿਨ ਦੂਸਰੇ ਪਾਸੇ ਭੁੱਖ ਦੇ ਨਾਲ ਮਰਨ ਵਾਲੇ ਔਰ ਜਿਹੜਾ ਅਦਰਵਾਈਜ਼ ਇਕਨੋਮੀ ਦਾ ਮਾੜਾ ਹਾਲ ਹੈ ਉਹ ਇਸੇ ਤਰ੍ਹਾਂ ਹੀ ਜਿਹੜਾ ਉਹ ਜਾਰੀ ਰਹੇਗਾ। ਔਰ ਇਸ ਹਵਾਲੇ ਦੇ ਨਾਲ ਜਦੋਂ ਅਸੀਂ ਅਦਰਵਾਈਜ਼ ਦੇਖ ਰਹੇ ਹਾਂ ਕਿ ਕਿਵੇਂ ਤਬਾਹੀ ਦਾ ਮੰਜ਼ਰ ਬਰਾਬਰ ਜਾਰੀ ਹੈ। ਜਿਹੜੀਆਂ ਲੇਟੈਸਟ ਇਸ ਵੇਲੇ ਰਿਪੋਰਟਸ ਨੇ ਵਰਲਡ ਮੀਟਰਸ ਵੈਬਸਾਈਟ ਦੀਆਂ, ਉਹਨਾਂ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਦੇ ਟੋਟਲ ਕੇਸ ਨੇ ਉਹ 2,05,38,045 ਨੇ। ਸੋ ਜ਼ਾਹਰ ਹੈ ਕਿ 2.5 ਮਿਲੀਅਨ ਜਿਹੜੀ ਫਿਗਰ ਹੈ ਉਹਨੂੰ ਇਹ ਕ੍ਰਾਸ ਕਰ ਗਿਆ, ਜਿਹੜਾ ਇਸ ਵੇਲੇ ਤੱਕ ਦਾ ਨੰਬਰ ਹੈ। ਔਰ ਜਿਹੜੀਆਂ ਕੁੱਲ ਮੌਤਾਂ ਨੇ ਉਹ 1,76,017 ਨੇ। ਸੋ ਇਹ ਵੀ 1.25 ਲੱਖ ਤੋਂ ਜ਼ਿਆਦਾ ਜਿਹੜੀ ਮੌਤਾਂ ਦੀ ਗਿਣਤੀ ਹੈ। ਔਰ ਗੁੱਡ ਹੋਪ ਜਿਵੇਂ ਆਲਵੇਜ਼ ਰਿਕਵਰਡ ਜਿਹੜੇ ਨੇ ਉਹ 6,86,215 ਜਿਹੜੇ ਨੇ ਉਹ ਰਿਕਵਰ ਹੋਏ ਨੇ। ਔਰ ਕੰਟਰੀ ਵਾਈਜ਼ ਜਦੋਂ ਅਸੀਂ ਦੇਖਦੇ ਹਾਂ ਕਿ ਇਹਦੇ ਬਾਵਜੂਦ ਪ੍ਰੈਜ਼ੀਡੈਂਟ ਟਰੰਪ ਨੇ 2 ਦਿਨ ਪਹਿਲਾਂ ਇਹ ਕਿਹਾ ਸੀ ਕਿ ਜੀ ਸਾਡਾ ਜਿਹੜਾ ਉਹ ਕਲਾਈਮੈਕਸ ਉਹ ਆ ਗਿਆ ਔਰ ਹੁਣ ਰਾਤ ਹੈ ਔਰ ਅਸੀਂ ਖੋਲਣ ਵੱਲੋਂ ਦੇਖ ਰਹੇ ਸੀ। ਪ੍ਰੋਟੈਸਟ ਵੀ ਬਰਾਬਰ ਹੋਏ ਨੇ ਬਹੁਤ ਸਾਰੀਆਂ ਥਾਵਾਂ ਤੇ, ਲੇਕਿਨ ਫਿਗਰਸ ਅਮਰੀਕਾ ਦੀਆਂ ਦੱਸ ਰਹੀਆਂ ਨੇ ਕਿ ਅਜੇ ਵਰਸਟ ਇਜ਼ ਯੈਟ ਟੂ ਕਮ। ਔਰ ਪਿਛਲੇ 24 ਘੰਟੇ ਦੇ ਵਿੱਚ ਅਮਰੀਕਾ ਦੇ ਵਿੱਚ 1726 ਮੌਤਾਂ ਹੋਈਆਂ ਨੇ, 1726। ਔਰ ਟੋਟਲ ਡੈਥਸ ਅਮਰੀਕਾ ਦੇ ਵਿੱਚ ਇਸ ਵੇਲੇ 44,240 ਨੇ। ਔਰ ਜਿਹੜੇ ਟੋਟਲ ਕਰੋਨਾ ਪੋਜ਼ਿਟਿਵ ਕੇਸਿਸ ਨੇ ਉਹ 8 ਲੱਖ ਤੋਂ ਜ਼ਿਆਦਾ ਨੇ। ਔਰ ਜਿਹੜੀਆਂ ਕੁਝ ਸਟੇਟਾਂ ਹੁਣ ਤੱਕ ਸੇਫ ਮੰਨੀਆਂ ਜਾਂਦੀਆਂ ਸੀ, ਅੱਜ ਹੀ ਮੈਂ ਕੈਲੀਫੋਰਨੀਆ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਟ੍ਰੇਸੀ ਦੇ ਵਿੱਚ ਜਿੱਥੇ ਸੇਫਵੇ ਦਾ ਵੇਅਰ ਹਾਊਸ ਹੈ ਉੱਥੇ ਜਿਹੜਾ ਇੱਕ ਬੰਦੇ ਦੀ ਡੈਥ ਹੋਈ ਕਰੋਨਾ ਦੇ ਨਾਲ, ਤੇ ਉਹਨਾਂ ਦੇ ਜਿੰਨੇ 200-250 ਬੰਦਾ ਉੱਥੇ ਸੀ, ਉਹਨਾਂ ਨੂੰ ਜਦੋਂ ਉਹਨਾਂ ਦੇ ਟੈਸਟ ਕੀਤੇ ਤੇ 55 ਬੰਦੇ ਜਿਹੜੇ ਨੇ 55 ਇਹ ਕਰੋਨਾ ਪੋਜ਼ਿਟਿਵ ਪਾਏ ਗਏ। ਹੁਣ ਜ਼ਾਹਰ ਹੈ ਕਿ ਕਿੱਥੇ ਕਿੱਥੇ ਜਦੋਂ ਕੌਣ ਸਪਲਾਈ ਕਰਦਾ ਹੈ, ਕਿੱਥੇ ਤੱਕ ਕੌਣ ਪਹੁੰਚਦਾ ਹੈ, ਕਿੰਨਿਆਂ ਨੂੰ ਟ੍ਰੇਸ ਕੀਤਾ ਜਾਂਦਾ ਹੈ। ਇੱਥੇ ਤਾਂ ਉਹ ਟ੍ਰੇਸਰ ਰੱਖ ਲਏ ਨੇ ਨਿਊਯਾਰਕ 'ਚ ਕਿ ਭਾਈ ਦੇਖੋ ਕਿ ਇੱਕ ਬੰਦਾ ਕਿੰਨਿਆਂ ਨੂੰ ਮਿਲਿਆ। ਇਵੇਂ ਹੀ ਹੈ ਜਿਵੇਂ ਕਿਸੇ ਵੇਲੇ ਉਹ ਬੂਟੀ ਹੰਟਰ ਹੁੰਦੇ ਸੀ ਕਿ ਵੀ ਜਿਨ੍ਹਾਂ ਲੋਕਾਂ ਨੇ ਕਰਜ਼ਾ ਲਿਆ ਫਿਰ ਉਹ ਸਲਿੱਪ ਕਰ ਗਏ ਤੇ ਉਹਨਾਂ ਨੂੰ ਹੰਟ ਕਰਨ ਦੇ ਲਈ ਉਹਨਾਂ ਨੇ ਬੰਦੇ ਰੱਖੇ ਹੁੰਦੇ ਸੀ ਜਿਨ੍ਹਾਂ ਨੂੰ ਪੇ ਕਰਦੇ ਸੀ, ਉਹ ਲੱਭ ਕੇ ਲਿਆਂਦੇ ਸੀ ਕਿ ਭਾਈ ਬੰਦਾ ਕਿੱਥੇ ਹੈ। ਸੋ ਹੁਣ ਈਵਨ ਹਜ਼ਾਰਾਂ ਦੀ ਗਿਣਤੀ 'ਚ ਟ੍ਰੇਸਰ ਵੀ ਨੇ, ਲੇਕਿਨ ਇਹ ਨਜ਼ਰ ਆ ਰਿਹਾ ਕਿ ਜਿਹੜੀਆਂ ਸੇਫ ਵੀ, ਹਾਲਾਂਕਿ ਕੈਲੀਫੋਰਨੀਆ 'ਚ ਇੱਕ ਸਟੇਜ ਤੇ ਸ਼ੁਰੂਆਤੀ ਦੌਰ 'ਚ ਉੱਥੋਂ ਨੰਬਰ ਆਇਆ, ਪਰ ਇਹ ਇੱਕੋ ਥਾਂ ਤੇ ਇਕੱਠਾ ਜਿਹੜਾ ਨੰਬਰ ਹੈ ਉਹ ਕਾਫੀ ਵੱਡਾ ਇਹ ਨੰਬਰ ਹੈ। ਔਰ ਦੂਸਰਾ ਅਸੀਂ ਸਪੇਨ ਦੇਖ ਰਹੇ ਹਾਂ, ਸਪੇਨ ਦੇ ਵਿੱਚ ਅਜੇ ਵੀ ਜਿਹੜੀਆਂ ਮੌਤਾਂ ਨੇ ਉਹ ਜਾਰੀ ਨੇ। 430 ਬੰਦੇ ਪਿਛਲੇ 24 ਘੰਟੇ 'ਚ ਡੈਥਸ ਹੋਈਆਂ ਔਰ 21,282 ਟੋਟਲ ਉਹਨਾਂ ਦੀਆਂ ਡੈਥਸ ਨੇ। ਇਟਲੀ ਜਿੱਥੇ ਆਲਰੇਡੀ ਮੇਰਾ ਖਿਆਲ ਹੈ 3 ਵੀਕ ਤੋਂ ਇਹ ਕਿਹਾ ਜਾ ਰਿਹਾ ਕਿ ਪੀਕ ਔਰ ਹੁਣ ਵੀ ਪਿਛਲੇ 24 ਘੰਟੇ 'ਚ 534 ਮੌਤਾਂ ਹੋਈਆਂ ਨੇ ਔਰ ਟੋਟਲ ਡੈਥ 24,648 ਨੇ। ਫਰਾਂਸ ਜਿੱਥੇ ਇਸ ਵੇਲੇ ਪੂਰਾ ਜ਼ੋਰ ਹੈ ਇਸ ਦਾ, 531 ਮੌਤਾਂ ਪਿਛਲੇ 24 ਘੰਟੇ 'ਚ ਨੇ ਔਰ 20,796 ਟੋਟਲ ਡੈਥਸ ਨੇ। ਜਰਮਨੀ ਜਿਹੜਾ ਰਿਲੇਟਿਵਲੀ ਜਿਸ ਬਾਰੇ ਬਹੁਤ ਸਾਰਿਆਂ ਨੇ ਕਿਹਾ ਵੀ ਅਸੀਂ ਸਿੱਖੀਏ ਕਿ ਉਹਨਾਂ ਨੇ ਕਿਵੇਂ ਕੰਟਰੋਲ ਕੀਤਾ, ਹਾਲਾਂਕਿ ਡੈਥਸ ਉੱਥੇ ਨੇ 99 ਹੋਈਆਂ, ਘੱਟ ਨੰਬਰ ਹੈ ਉੱਥੇ ਮੌਤਾਂ ਦੀ ਗਿਣਤੀ। ਜੇ ਯੂਰਪੀਅਨ ਕੰਟਰੀਜ਼ ਦੇ ਹਵਾਲੇ ਨਾਲ ਦੇਖੀਏ ਤਾਂ ਕਾਫੀ ਘੱਟ ਹੈ, 4,961। ਹਾਲਾਂਕਿ ਜਿਹੜੇ ਕੇਸ ਨੇ ਉੱਥੇ ਵੀ 1,48,174 ਨੇ। ਯੂਕੇ ਦੇ ਵਿੱਚ ਜਿੱਥੇ ਬਹੁਤ ਸਾਰੇ ਮੈਸ਼ਰਸ ਲਏ ਜਾ ਰਹੇ ਨੇ, ਜਹਾਜ਼ ਕੁਝ ਸਮੇਂ 'ਚ ਲੈਂਡ ਕਰਨ ਵਾਲੇ ਨੇ, 10,000 ਵੈਂਟੀਲੇਟਰ ਆ ਰਿਹਾ ਹੈ,
ਦੂਸਰਿਆਂ ਨੇ ਚਾਈਨਾ ਤੋਂ ਸ਼ਿਪ ਹੋਏ। ਲੇਕਿਨ ਪਿਛਲੇ 24 ਘੰਟੇ ਦੇ ਵਿੱਚ 828 ਮੌਤਾਂ ਯੂਕੇ 'ਚ ਹੋਈਆਂ ਨੇ ਔਰ 17,337 ਟੋਟਲ ਡੈਥਸ ਨੇ ਤੁਰਕੀ, ਜਿਸ ਦੇ ਵਿੱਚ ਜਿਹਨੂੰ ਸਾਊਥ ਏਸ਼ੀਆ ਜਾਂ ਉਸ ਯੂਰਪ ਔਰ ਮਿਡਲ ਈਸਟ ਦਾ ਨਵਾਂ ਹੌਟਸਪੌਟ ਕਿਹਾ ਜਾ ਰਿਹਾ ਹੈ। 119 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ। ਟੋਟਲ ਡੈਥਸ ਉੱਥੇ 2,259 ਨੇ ਔਰ ਕੁੱਲ ਪੋਜ਼ਿਟਿਵ ਕੇਸ 95,591 ਨੇ। ਈਰਾਨ, ਇਹ ਲੱਗਦਾ ਹੈ ਕਿ ਵੀ ਜੇ ਉਹਨਾਂ ਦੀਆਂ ਫਿਗਰਸ ਠੀਕ ਨੇ ਪਰ ਫਿਰ ਵੀ 88 ਡੈਥਸ ਹੋਈਆਂ, ਹਾਲਾਂਕਿ ਉਸ ਤੇ ਇਲਜ਼ਾਮ ਲੱਗਦਾ ਹੈ ਕਿ ਉਹ ਆਪਣਾ ਡਾਟਾ ਲੁਕਾਉਂਦੇ ਨੇ। ਚਾਈਨਾ ਇਸ ਵੇਲੇ ਡੈਥ ਫ੍ਰੀ ਹੈ, ਜਿਹੜੀ ਇੱਕ ਪੋਜ਼ਿਟਿਵ ਗੱਲ ਹੈ। ਰਸ਼ੀਆ ਦੇ ਵਿੱਚ 51 ਮੌਤਾਂ ਨੇ ਪਿਛਲੇ 24 ਘੰਟੇ ਔਰ ਕੁੱਲ ਮੌਤਾਂ 456 ਨੇ। ਬੈਲਜੀਅਮ, ਉਹਦੇ ਚ ਬੇਸ਼ੱਕ ਅੱਜ ਪਿਛਲੇ ਦਿਨਾਂ ਨਾਲੋਂ ਘੱਟ ਹੈ ਪਰ ਫਿਰ ਵੀ 170 ਮੌਤਾਂ ਪਿਛਲੇ 24 ਘੰਟੇ ਚ ਹੋਈਆਂ ਔਰ 5,998 ਟੋਟਲ ਡੈਥਸ ਨੇ। ਬ੍ਰਾਜ਼ੀਲ ਦੇ ਵਿੱਚ ਇੱਕ ਪੋਜ਼ਿਟਿਵ ਹੈ ਕਿ ਭਾਈ ਸਿਰਫ ਇੱਕ ਡੈਥ ਹੋਈ ਹੈ। ਕੈਨੇਡਾ 141 ਡੈਥਸ ਨੇ ਪਿਛਲੇ 24 ਘੰਟੇ, ਜੋ ਟੋਟਲ 1831 ਨੇ। ਔਰ ਮੈਂ ਇੱਕ ਕਰੈਕਸ਼ਨ ਕਰਦੇ ਹਾਂ, ਕੱਲ ਸਾਡੇ ਵੀਰ ਮਨਵੀਰ ਸਿੰਘ ਹੋਰਾਂ ਨੇ ਸਾਨੂੰ ਮੈਸੇਜ ਲਿਖਿਆ ਕਿ ਜਿਹੜੇ 19 ਤੋਂ ਜ਼ਿਆਦਾ ਬੰਦੇ, ਹੁਣ ਤਾਂ ਇਹ ਵੀ ਆ ਰਿਹਾ ਸ਼ਾਇਦ ਜ਼ਿਆਦਾ ਡੈਥਸ ਨੇ ਉੱਥੇ ਕੁਝ ਥਾਵਾਂ ਦੇ ਉੱਤੇ, ਉਹਨੇ ਅੱਗਾਂ ਵੀ ਲਾਈਆਂ ਬੰਦੇ ਨੇ ਜਾਂ ਕੀ ਹੋਇਆ, ਉਹ ਘਰਾਂ ਦੇ ਮਲਬੇ 'ਚ ਵੀ ਕੋਈ ਹੋ ਸਕਦੇ ਨੇ। ਸੋ ਇਹ ਵਾਕਿਆ ਜਿਹੜਾ ਇੱਕ ਲੋਨ ਸ਼ੂਟਰ ਜਿਹਨੇ ਇੱਕ ਪੁਲਿਸ ਆਫੀਸਰ ਨੂੰ ਮਾਰਿਆ, ਬੀਬੀ ਨੂੰ, ਇੱਕ ਨੂੰ ਜ਼ਖਮੀ ਕੀਤਾ ਔਰ 19 ਤੋਂ ਜ਼ਿਆਦਾ ਲੋਕ ਬੇਗੁਨਾਹ, ਜਿਨ੍ਹਾਂ ਦੇ ਵਿੱਚ ਟੀਚਰ ਵੀ ਨੇ ਦੂਸਰੇ, ਉਹ ਮੈਂ ਕੱਲ ਇਹ ਕਿਹਾ ਸੀ ਕਿ ਵੀ ਉਹ ਸੈਸਕੈਚੁਆਨ ਦੇ ਵਿੱਚ ਹੋਇਆ, ਪਰ ਇਹ ਸੈਸਕੈਚੁਆਨ ਸੂਬਾ ਨਹੀਂ ਹੈ, ਇਹ ਦੂਸਰਾ, ਉਸ ਦਾ ਨਾਂ ਸ਼ਾਇਦ ਨੋਵਾ ਕਰੋਸ਼ੀਆ ਜਾਂ ਹੈ, ਉਹਦੇ ਚ ਵਾਪਰਿਆ। ਸੋ ਅਸੀਂ ਗਲਤੀ ਦੀ ਮਾਫੀ ਚਾਹੁੰਦੇ ਹਾਂ ਔਰ ਮਨਵੀਰ ਸਿੰਘ ਹੋਰਾਂ ਦਾ ਧੰਨਵਾਦ, ਉਹਨਾਂ ਨੇ ਸਾਨੂੰ ਕਰੈਕਟ ਕਰਵਾਇਆ। ਨੀਦਰਲੈਂਡ, ਪੁਰਾਣਾ ਹੋਲੈਂਡ, 165 ਮੌਤਾਂ ਪਿਛਲੇ 24 ਘੰਟੇ ਚ ਨੇ ਔਰ ਟੋਟਲ 3,916 ਡੈਥਸ ਨੇ। ਸਵਿਟਜ਼ਰਲੈਂਡ ਚ ਵੀ 49 ਡੈਥਸ ਪਿਛਲੇ 24 ਘੰਟੇ ਚ ਹੋਈਆਂ। ਪੁਰਤਗਾਲ ਚ ਵੀ 27 ਡੈਥਸ ਹੋਈਆਂ ਔਰ ਈਵਨ ਸਾਊਥ ਅਮਰੀਕਾ, ਬ੍ਰਾਜ਼ੀਲ ਤੋਂ ਬਾਅਦ ਅਸੀਂ ਜੇ ਡੈਥਸ ਦਾ ਸਿਲਸਿਲਾ ਦੇਖੀਏ, ਪੀਰੂ ਦੇ ਵਿੱਚ 39 ਮੌਤਾਂ ਨੇ 24 ਘੰਟੇ ਚ, ਆਇਰਲੈਂਡ ਚ 43 ਮੌਤਾਂ ਨੇ, ਸਵੀਡਨ ਜਿੱਥੇ ਮੌਤਾਂ ਦੀ ਗਿਣਤੀ ਵੱਧ ਰਹੀ ਹੈ, 185 ਮੌਤਾਂ ਪਿਛਲੇ 24 ਘੰਟੇ ਦੇ ਵਿੱਚ ਹੋਈਆਂ। ਸੋ ਇਹ ਸਾਰਾ ਵੇਰਵਾ ਜਦੋਂ ਅਸੀਂ ਦੇਖ ਰਹੇ ਹਾਂ ਤੇ ਫਿਰ ਇਹ ਗੱਲ ਪਾਕਿਸਤਾਨ ਦੇ ਵਿੱਚ ਵੀ ਪਿਛਲੇ 24 ਘੰਟੇ ਦੇ ਵਿੱਚ 25 ਡੈਥਸ ਹੋਈਆਂ ਨੇ, 201 ਟੋਟਲ ਹੈ। ਔਰ ਇਹ ਵੀ ਸਾਹਮਣੇ ਆਇਆ ਹੈ ਕਿ ਇਮਰਾਨ ਖਾਨ ਵੀ ਜਿਹੜੇ ਨੇ ਪ੍ਰਾਈਮ ਮਿਨਿਸਟਰ ਕੁਆਰੰਟਾਈਨ ਚਲੇ ਗਏ ਨੇ, ਕਿਉਂਕਿ 2 ਦਿਨ ਪਹਿਲਾਂ ਉਹ ਜਿਹੜੇ ਈਦੀ, ਜਿਹੜੀ ਬਹੁਤ ਵੱਡੀ ਫਾਈਲੈਂਥਰੋਪਿਕ ਉਹਨਾਂ ਦੀ ਜਿਹੜੀ ਹਿਊਮੈਨਿਟੇਰੀਅਨ ਕੰਮ ਕਰਨ ਵਾਲੀ ਫਾਊਂਡੇਸ਼ਨ ਹੈ, ਆਪ ਤਾਂ ਉਹ ਚੜ੍ਹਾਈ ਕਰ ਚੁੱਕੇ ਨੇ, ਉਹਨਾਂ ਦਾ ਬੇਟਾ ਈਦੀ ਦਾ ਹੁਣ ਹੈਡ ਕਰਦਾ ਹੈ। ਸੋ ਉਹ ਇਮਰਾਨ ਖਾਨ ਸਾਹਿਬ ਨੂੰ ਮਿਲਿਆ ਸੀ ਔਰ ਇਹ ਆਇਆ ਸਾਹਮਣੇ ਕਿ ਉਹਨਾਂ ਨੂੰ ਜਿਹੜਾ ਉਹ ਪੋਜ਼ਿਟਿਵ ਹੈ, ਕਰੋਨਾ ਪੋਜ਼ਿਟਿਵ, ਈਦੀ ਫਾਊਂਡੇਸ਼ਨ ਵਾਲਿਆਂ ਨੂੰ। ਸੋ ਇhtiyat ਦੇ ਤੌਰ ਤੇ ਉਹਨਾਂ ਦੇ ਪਰਸਨਲ ਫਿਜ਼ੀਸ਼ੀਅਨ ਨੇ ਇਮਰਾਨ ਖਾਨ ਹੋਰਾਂ ਨੂੰ ਵੀ ਕੁਆਰੰਟਾਈਨ 'ਚ ਜਾਣ ਲਈ ਕਿਹਾ, ਜਿਹੜੇ ਕਿ ਜ਼ਾਹਰ ਹੈ ਕਿ ਉਹ ਚਲੇ ਗਏ ਨੇ। ਸੋ ਇਹ ਸਾਰਾ ਜਿਹੜਾ ਪਾਰਟ ਹੈ, ਇੰਡੀਆ ਦੇ ਹਵਾਲੇ ਨਾਲ ਅਸੀਂ ਦੇਖ ਰਹੇ ਹਾਂ ਕਿ ਕੇਸਾਂ ਦੀ ਗਿਣਤੀ ਜਿਹੜੀ ਹੈ ਉੱਥੇ ਆਲਮੋਸਟ 19,000 ਦੇ ਨੇੜੇ ਪਹੁੰਚ ਗਈ ਹੈ ਔਰ 11 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ। ਟੋਟਲ ਡੈਥ ਜਿਹੜੀਆਂ ਨੇ 603 ਨੇ। ਸੋ ਕੁੱਲ ਮਿਲਾ ਕੇ ਜਿਹੜਾ ਸਿਨੈਰੀਓ ਅਸੀਂ ਗਲੋਬਲੀ ਦੇਖ ਰਹੇ ਹਾਂ, ਉਸ ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸੈਕਟਰੀ ਜਨਰਲ ਦੇ ਕਹਿਣ ਵਾਂਗ ਜਿਹੜਾ ਵਰਸਟ ਇਜ਼ ਯੈਟ ਟੂ ਕਮ ਵਾਲਾ ਰਿਫਲੈਕਸ਼ਨ ਸਾਨੂੰ ਨਜ਼ਰ ਆਉਂਦੀ ਹੈ। ਇਹ ਵੱਖਰੀ ਗੱਲ ਹੈ ਕਿ ਥੋੜਾ ਬਹੁਤ ਜਿਵੇਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਐਪੀ ਸੈਂਟਰ ਬਦਲਦਾ ਔਰ ਉਹਦੇ ਨਾਲ ਹੀ ਜੁੜੀਆਂ ਹੋਈਆਂ, ਜਦੋਂ ਅਸੀਂ ਇਹ ਸਾਰੇ ਡੈਥਸ ਦੇ ਨਾਲ ਇਹ ਨੋਵਾ ਸਕੋਸ਼ੀਆ ਵਿੱਚ ਵਾਪਰੀ ਘਟਨਾ ਦੇਖਦੇ ਹਾਂ ਜਾਂ ਘਰਾਂ 'ਚ ਵਾਪਰ ਰਹੀ ਹਿੰਸਾ ਦੇਖਦੇ ਹਾਂ ਜਾਂ ਹੋਰ ਜਿਹੜੇ ਨੇ ਆਉਣ ਵਾਲੇ ਪੀਰੀਅਡ ਦੇ ਵਿੱਚ ਅਸੀਂ ਵਾਇਲੈਂਟ ਬਿਹੇਵੀਅਰ ਸੁਸਾਇਟੀ ਦੇ ਵਿੱਚ ਦੇਖਾਂਗੇ ਤੇ ਇਹਨਾਂ ਦੇ ਅੱਗੋਂ ਕਿੰਨੇ ਵਿਕਟਮ ਹੋਣਗੇ, ਇਹ ਹੋਰ ਵੀ ਦੁਖਦਾਈ ਹੋਏਗਾ। ਸੋ ਕੁੱਲ ਮਿਲਾ ਕੇ ਅਸੀਂ ਰੱਬ ਦੇ ਚਰਨਾਂ ਦੇ ਵਿੱਚ, ਰੱਬ ਦੇ ਹਜ਼ੂਰ ਇਸ ਸਾਰੀ ਇਨਸਾਨੀਅਤ ਦੇ ਲਈ ਅਰਦਾਸ ਕਰਦੇ ਹਾਂ, ਕਿਉਂਕਿ ਅਲਟੀਮੇਟਲੀ ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੇ ਸੂਖ ਕਨੇਰੇ। ਉਹੀ ਸਾਡੀ ਮਾਂ ਹੈ, ਉਹੀ ਸਾਡਾ ਪਿਤਾ ਹੈ, ਉਹੀ ਸਾਡਾ ਖਾਲਕ ਹੈ, ਪਾਲਕ ਹੈ, ਕਰੀਮ ਹੈ, ਰਹੀਮ ਹੈ, ਤੇ ਉਸ ਨੇ ਦੁਨੀਆ ਨੂੰ ਇਸ ਬਿਮਾਰੀ ਤੋਂ ਨਿਜਾਤ
ਦੇਣੀ ਹੈ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ। ਤੁਸੀਂ ਜਿਹੜੇ ਵੇਰਵੇ ਸਾਂਝੇ ਕੀਤੇ ਆ ਤੇ ਜਿਹੜੇ ਸਾਡੇ ਨਾਲ ਦਰਸ਼ਕ ਇਸ ਵਕਤ ਜੁੜੇ ਹੋਏ ਆ, ਜਿਵੇਂ ਕੱਲ ਵੀ ਅਸੀਂ ਇਸਲਾਮੋਫੋਬੀਆ ਜਿਹੜਾ ਕਿ ਭਾਰਤ ਦੇ ਵਿੱਚ ਇਸ ਵਕਤ ਇਸ ਹੱਦ ਤੱਕ ਗਰਾਊਂਡ ਲੈਵਲ ਤੇ ਫੈਲ ਚੁੱਕਿਆ ਆ ਕਿ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੇ ਨਾਲ ਨਾਲ ਇਸ ਲੈਵਲ ਤੱਕ ਨਫ਼ਰਤ ਫੈਲ ਚੁੱਕੀ ਹੈ ਕਿ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਹੋਣ ਤੇ ਵੀ ਜਿਹੜੀ ਹੈ ਇੱਕ ਹਿਸਾਬ ਨਾਲ ਇਦਾਂ ਦੀਆਂ ਖਬਰਾਂ ਆ ਰਹੀਆਂ ਨੇ ਵੀ ਉਹਨਾਂ ਤੇ ਰੋਕ ਲਾਈ ਜਾ ਰਹੀ ਹੈ, ਜਿਹਦੇ ਨਾਲ ਕੱਲ ਜੋ ਅਸੀਂ ਡਿਸਕਸ ਕੀਤਾ ਸੀ 2 ਬੱਚਿਆਂ ਦੀ ਮੌਤ ਵੀ ਹੋਈ ਸੀ। ਸੋ ਇਹਦੇ ਉੱਪਰ ਇਸ ਸਥਿਤੀ ਦੇ ਉੱਤੇ ਜਿਹੜਾ ਗਲਫ ਕੰਟਰੀਜ਼ ਦੇ ਵਿੱਚੋਂ ਇੱਕ ਰਿਐਕਸ਼ਨ ਹੋਇਆ ਸੀ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਦੇ ਤੇ ਇੱਕ ਟਵੀਟ ਕੀਤਾ, ਜਿਸ ਦੇ ਵੇਰਵੇ ਅਸੀਂ ਅਗਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ ਤੇ ਹੋਰ ਜਿਹੜੇ ਪ੍ਰਤੀਕਰਮ ਨੇ ਅਸੀਂ ਦੂਜੇ ਸੈਗਮੈਂਟ ਦੇ ਵਿੱਚ ਉਹਨਾਂ ਤੇ ਵਿਚਾਰਾਂ ਕਰਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਲਈ ਇੱਥੇ ਰੁਕਾਂਗੇ, ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ।